ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਸਵਾਗਤ ਹੈ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਤੇ ਇਹਨਾਂ ਪਲੇਟਫਾਰਮ ਨੂੰ ਇੱਕ ਤੇ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤਾਜ਼ਾ ਅਪਡੇਟਸ ਪਹੁੰਚ ਸਕਣ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 408 272 ਵਧਦੀਆਂ ਖਬਰਾਂ ਹਲੇ ਅਮਰੀਕਾ ਨੂੰ ਦੱਸਣਾ ਚਾਹੁੰਦੇ ਆ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੈ। ਇਹ ਆਖਣਾ ਸੀਐਮ KPK ਦਾ ਪਤਾ ਨਹੀਂ ਕਿਸ ਸੈਂਸ ਚ ਉਹਨਾਂ ਨੇ ਆਖਿਆ। ਦੂਜੇ ਪਾਸੇ KPK ਸੂਬਾ ਸਰਕਾਰ ਯੂਥ ਫੋਰਸ ਦੀ ਸਹੁੰ ਚੁਕਾਈ ਰਸਮ ਕਰਨ ਜਾ ਰਹੀ ਹੈ। ਕੀ ਬਣ ਰਿਹਾ ਮਸੂਦ? ਬਣ ਇਹ ਰਿਹਾ ਹੈ ਕਿ ਹੁਣ ਤੇ ਭਾਰਤੀ ਮੀਡੀਆ, ਇਸਰਾਈਲੀ ਮੀਡੀਆ ਨੇ ਅਲ-ਇਲਾਨ ਇਹ ਆਖਿਆ ਹੈ ਕਿ ਅਮਰੀਕਾ ਈਰਾਨ ਜੰਗ ਰਕਵਾਉਣ ਦੇ ਵਿੱਚ ਪਾਕਿਸਤਾਨ ਕਿਰਦਾਰ ਨਿਭਾਉਣ ਡਿਆ। ਔਰ ਇਹਦੇ ਵਿੱਚ ਇਹ ਗੱਲ ਬਹੁਤੀ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਆਸਮ ਮੁਨੀਰ ਹੋਣੇ ਉਹ ਬਹੁਤ ਅੱਗੇ ਨੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਕਿਰਦਾਰ ਹੈ ਜਿਹੜਾ ਉਹ ਬਿਲਕੁਲ ਅਲਾਮਤੀ ਜਿਹਾ ਹੈ ਆ। ਇਹਦੇ ਤੇ ਫਿਰ ਇਹਨਾਂ ਨੇ ਸੁਹੇਲ ਆਫਰੀਦੀ ਹੋਣਾ ਨੇ ਆਖਿਆ ਹੈ ਕਿ ਅਮਰੀਕਾ ਔਰ ਇਸਰਾਈਲ ਕਦੀ ਵੀ ਪਾਕਿਸਤਾਨ ਦੇ ਸਕੇ ਨਹੀਂ ਹੋ ਸਕਦੇ ਔਰ ਕਦੀ ਉਹ ਪਾਕਿਸਤਾਨ ਨੂੰ ਇੱਕ ਐਟੋਮਿਕ ਪਾਵਰ ਦੇ ਤੌਰ ਤੇ ਤਰੱਕੀ ਕਰਦਿਆਂ ਨਹੀਂ ਵੇਖ ਸਕਦੇ। ਮੁਲਕੀ ਫੈਸਲੇ ਜਾਂ ਖਾਰਜਾ ਪਾਲਿਸੀ ਜਾਂ ਇੰਟਰਨੈਸ਼ਨਲ ਪਾਲਿਸੀ ਬਾਕੀ ਮੁਲਕਾਂ ਦੇ ਬਾਰੇ ਸਾਡੀ ਜਿਹੜੀ ਹੈ ਆ ਉਹਦੇ ਵਿੱਚ ਇਸ ਵੇਲੇ ਫੈਸਲੇ ਬੰਦ ਕਮਰਿਆਂ 'ਚ ਹੋ ਰਹੇ ਨੇ, ਕਿਸੇ ਨੂੰ ਭਰੋਸੇ 'ਚ ਹੀ ਨਹੀਂ ਲਿਆ ਜਾ ਰਿਹਾ। ਪਰ ਮੈਂ ਅਮਰੀਕਾ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੈ। ਇਹ ਠੱਠਾ ਕਰਦੇ ਉਹਨਾਂ ਨੇ ਆਖਿਆ ਕਿ ਅਮਰੀਕਾ ਦੁਨੀਆ ਭਰ ਦੇ ਵਿੱਚ ਜਮਹੂਰੀ ਸਿਸਟਮ ਦਾ ਹੈ ਜਿਹੜਾ ਉਹ ਹਾਮੀ ਹੈ, ਸਿਆਸੀ ਨਿਜ਼ਾਮ ਜਿਹੜਾ ਉਹਦੇ ਤੇ ਕਾਰਬੰਦ ਕਰਨ ਦੀ ਸਬਕ ਵੀ ਦਿੰਦਾ ਹੈ, ਗਿਆਨ ਵੀ ਦਿੰਦਾ ਲੋਕਾਂ ਨੂੰ। ਉਹ ਕਹਿ ਰਹੇ ਨੇ ਪਾਕਿਸਤਾਨ ਦੇ ਵਿੱਚ ਇੱਕ ਐਸੀ ਸਿਆਸੀ ਪਾਰਟੀ ਜਿਹਨੂੰ ਲੋਕਾਂ ਨੇ ਵੋਟ ਦਿੱਤਾ ਉਹ ਸਾਡੀ ਸਿਆਸੀ ਪਾਰਟੀ ਹੈ। ਇਮਰਾਨ ਖਾਨ ਨੂੰ ਮਾਈਨਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਰੇ ਧੱਕੇ ਕੀਤੇ ਗਏ, ਪਾਬੰਦੀਆਂ ਲਾਈਆਂ ਗਈਆਂ, ਅਦਾਲਤੀ ਫੈਸਲੇ ਆਏ, ਪਰ ਫਿਰ ਵੀ ਲੋਕਾਂ ਨੇ ਸਾਨੂੰ ਵੋਟ ਦਿੱਤਾ ਔਰ ਇਸ ਵੋਟ ਦੀ ਤਾਕਤ ਨਾਲ ਅਸੀਂ ਅੱਗੇ ਆਏ। ਪਰ ਸਾਨੂੰ ਸਾਡਾ ਰਾਜ ਨਾ ਦਿੱਤਾ ਗਿਆ ਜੋ ਕਿ ਸਾਡਾ ਹੱਕ ਔਰ ਸਾਡਾ ਰਾਈਟ ਬਣਦਾ ਸੀਗਾ। ਐਸੇ ਅਮਰੀਕਾ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਫਿਰ ਵੀ ਧੱਕੇ ਦੇ ਨਾਲ ਸਾਨੂੰ ਪਰਾਂ ਕੀਤਾ ਗਿਆ, ਸਾਨੂੰ ਕਿਸੇ ਫੈਸਲੇ 'ਚ ਨਹੀਂ ਲਿਆਇਆ ਜਾ ਰਿਹਾ, ਬੰਦ ਕਮਰਿਆਂ 'ਚ ਫੈਸਲੇ ਕੀਤੇ ਜਾ ਰਹੇ, ਮੁਲਕ 'ਚ ਗੈਰ ਐਲਾਨੀਆਂ ਮਾਰਸ਼ਲ ਆਇਆ ਜਿਹੜਾ ਉਹ ਲੱਗਾ ਹੈ। ਇਹਦੇ ਬਾਵਜੂਦ ਧੱਕੇ ਦੇ ਨਾਲ ਹੀ ਸਹੀ ਪਰ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੈ। ਯਾਨੀ ਤੁਸੀਂ ਵਰਤਨ ਕਿਸੇ ਹੋਰ ਨੂੰ ਡੇ ਜੇ ਜਿਹੜਾ ਸਿਆਸੀ ਨਿਜ਼ਾਮ ਦਾ ਮੋਹਰਾ ਆ ਉਹ ਮੁਲਕ ਦਾ ਪ੍ਰਾਈਮ ਮਿਨਿਸਟਰ ਹੈ। ਤੇ ਜਿਹੜੀ ਗੱਲ ਤੁਸੀਂ ਦੂਸਰੀ ਕੀਤੀ ਕਿ KPK ਸਰਕਾਰ ਯੂਥ ਫੋਰਸ ਜਾਂ ਇਮਰਾਨ ਖਾਨ ਦੀ ਰਿਹਾਈ ਬਾਰੇ ਬਣੀ ਜਿਹੜੀ ਯੂਥ ਫੋਰਸ ਹੈ ਉਹਦੇ ਕੋਲ ਸਹੁੰ ਚੁਕਾਈ ਦੀ ਇੱਕ ਰਸਮ ਕਰਨ ਜਾ ਰਹੀ ਹੈ। ਰੌਲਾ ਇਹ ਹੈ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅੰਦਰ ਵੀ ਫੱਡੇ ਨੇ। ਫੱਡੇ ਇਸ ਕਰਕੇ ਨੇ ਕਿ ਨਵੰਬਰ 2024 ਦੇ ਵਿੱਚ ਜਦੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਧਰਨਾ ਔਰ ਇਸਲਾਮਾਬਾਦ ਤੱਕ ਪਹੁੰਚ ਔਰ ਡੀ ਗਰਾਊਂਡ ਦੇ ਵਿੱਚ ਧਰਨਾ ਦਿੱਤਾ ਗਿਆ, ਜਦੋਂ ਫਿਰ ਸਰਕਾਰੀ ਰਿਐਕਸ਼ਨ ਆਇਆ, ਗੋਲੀ ਚੱਲੀ, ਉਦੋਂ ਫਿਰ ਬੁਸ਼ਰਾ ਬੀਬੀ ਵੀ ਔਰ KPK ਸੂਬੇ ਦੇ ਜਿਹੜੇ ਉਦੋਂ ਦੇ ਅਮੀਨ ਗੰਡਾਪੁਰ ਹੋਣੇ ਸਨ, ਇਹਨਾਂ ਸਮੇਤ ਜਿੰਨੀ ਸਿਆਸੀ ਕਿਆਦਤ ਸੀਗੀ ਉਹ ਨੱਸਣ 'ਚ ਕਾਮਯਾਬ ਰਹੀ। ਮਾਰਿਆ ਕੌਣ ਗਿਆ? ਆਮ ਗਰੀਬ ਦਾ ਬੱਚਾ। ਮਾਰਿਆ ਕੌਣ ਗਿਆ? ਇਮਰਾਨ ਖਾਨ ਦੇ ਨਾਲ ਮੁਹੱਬਤ ਕਰਨ ਵਾਲਾ। ਮਾਰਿਆ ਕੌਣ ਗਿਆ? ਇਮਰਾਨ ਖਾਨ ਨੂੰ ਵੋਟ ਦੇਣ ਵਾਲਾ। ਮਾਰਿਆ ਕੌਣ ਗਿਆ? ਇਮਰਾਨ ਖਾਨ ਦੇ ਨਜ਼ਰੀਆਤ ਦਾ ਹਾਮੀ। ਮਾਰਿਆ ਕੌਣ ਗਿਆ? ਹਰ ਉਹ ਬੰਦਾ ਜਿਹੜਾ ਇਮਰਾਨ ਖਾਨ ਦੀ ਰਿਹਾਈ ਦੇ ਚਾਅ 'ਚ ਉੱਥੇ ਗਿਆ ਸੀਗਾ। ਉਹਨਾਂ ਆਖਿਆ ਕਿ ਜੀ ਇਮਰਾਨ ਖਾਨ ਦੇ ਨਾਂ ਦੇ ਉੱਤੇ ਵੋਟ ਲੈ ਕੇ ਇਸ ਵੇਲੇ ਲੋਕ ਪਾਕਿਸਤਾਨੀ ਨੈਸ਼ਨਲ ਅਸੈਂਬਲੀ 'ਚ ਵੀ ਨੇ, ਪਾਕਿਸਤਾਨੀ ਸੈਨੇਟ 'ਚ ਵੀ ਨੇ ਔਰ ਸੂਬਾ ਅਸੈਂਬਲੀ ਵੀ ਭਰੀ ਪਈ ਹੈ। ਯੂਥ ਫੋਰਸ ਹੈ ਜਿਹੜੀ ਇਮਰਾਨ ਖਾਨ ਦੀ ਰਿਹਾਈ ਦੇ ਵਾਸਤੇ ਅੱਗੇ ਆਏਗੀ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰਿਆਂ ਕੋਲੋਂ ਸਹੁੰ ਲਵੋ ਕਿ ਅਸੀਂ ਮਰ ਕੇ ਪਿੱਛੇ ਹਟਾਂਗੇ, ਭੱਜਾਂਗੇ ਨਹੀਂ। ਪਰ ਇਹ ਸਹੁੰ ਪਹਿਲਾਂ PTI ਦੇ ਸੈਨੇਟਰ ਚੁੱਕਣ, ਨੈਸ਼ਨਲ ਅਸੈਂਬਲੀ ਦੇ ਮੈਂਬਰ ਚੁੱਕਣ ਔਰ ਸੂਬਾ ਅਸੈਂਬਲੀਆਂ ਦੇ ਮੈਂਬਰ ਚੁੱਕਣ। ਔਰ ਜਦੋਂ ਅੱਗੇ ਟੁਰ ਕੇ ਮਾਰਚ ਕੀਤਾ ਜਾਏ ਜਾਂ ਕੋਸ਼ਿਸ਼ ਕੀਤੀ ਜਾਏ ਤੇ ਪਹਿਲੋਂ ਇਹ ਸਾਰੇ ਅੱਗੇ ਲੱਗਣ ਤਾਂ ਕਿ ਇਹਨਾਂ ਨੂੰ ਗੋਲੀ ਵੱਜੇ ਜਾਂ ਜੋ ਵੀ ਮਾਮਲਾ ਹੋਵੇ ਉਸ ਤੋਂ ਬਾਅਦ ਵਰਕਰਾਂ ਦੀ ਵਾਰੀ ਹੈ। ਯਾਨੀ ਐਰਕੀ ਇਹ ਇhtਜਾਜ ਹੈ ਜਿਹੜਾ ਵਰਕਰਸ ਦਾ ਇਹ ਮੰਨਣਾ ਔਰ ਮੰਗਣਾ ਹੈ ਕਿ ਪਹਿਲਾਂ ਲੀਡਰਸ਼ਿਪ ਆ ਜਿਹੜੀ ਉਹ ਅੱਗੇ ਲੱਗੇ, ਉਹ ਹੱਕ ਅਦਾ ਕਰੇ, ਅਸੀਂ ਮਗਰ ਖਲੋਤੇ ਆ। ਐਰਕੀ ਆਮ ਲੋਕ ਨੇ ਜਿਹੜੇ ਉਹ ਨਾ ਮਰਵਾਏ ਜਾਣ, ਇਹ ਮੋਹਰੇ ਹੋਣ। ਇਹਦੇ ਤੇ ਸੁਣਿਆ ਕਿ ਇੱਕ ਸਹੁੰ ਚੁਕਾਈ ਰਸਮ ਹੈ ਜਿਹੜੀ ਉਹ ਹੋ ਰਹੀ ਹੈ
ਔਰ ਇਥੋਂ ਪਾਰਟੀ ਦੇ ਅੰਦਰ ਫੁੱਟ ਦਾ ਵੀ ਪਤਾ ਲੱਗ ਰਿਹਾ। ਬਹੁਤ ਸਾਰੇ ਮੈਂਬਰ ਨੇ ਜਿਹੜੇ ਪੀਟੀਆਈ ਦੇ, ਜਿਹੜੇ ਸੈਨੇਟਰ ਨੇ, ਜਿਹੜੇ ਨੈਸ਼ਨਲ ਅਸੈਂਬਲੀ ਚ ਨੇ, ਸੂਬਾ ਅਸੈਂਬਲੀ ਚ ਨੇ, ਉਹ ਕਹਿੰਦੇ ਨੇ ਇਹ ਕੰਮ ਠੀਕ ਨਹੀਂ। ਹੁਣ ਇਹ ਗੱਲ ਆਮ ਵਰਕਰਾਂ ਚ ਆਮ ਹੋ ਗਈ ਹੈ ਕਿ ਇਹ ਸਾਰੇ ਮੌਜਾਂ ਲੁੱਟਣ ਵਾਸਤੇ ਆਏ ਨੇ, ਡੰਡੇ ਖਾਣ ਨੂੰ ਜਾਂ ਡਾਂਗਾ ਖਾਣ ਨੂੰ ਜਾਂ ਗੋਲੀ ਖਾਣ ਨੂੰ ਜਾਂ ਜਾਨ ਦੇਣ ਨੂੰ ਅਸੀਂ ਰਹਿ ਗਏ ਆ। ਇਹ ਕਿਉਂ ਨਹੀਂ ਗਾ ਆਉਣ ਦੇ? ਜੇ ਇਹਦੇ ਵਾਕਈ ਇਹ ਸੱਚੇ ਖਰੇ ਹੈ ਨੇ ਤੇ ਫਿਰ ਸਾਹਮਣੇ ਆਣ, ਕੋਈ 4 ਮੈਂਬਰ ਮਰਨਗੇ ਤੇ ਦੁਨੀਆ ਆਪੇ ਨੋਟਿਸ ਲਏਗੀ ਨਾ ਕਿ ਯਾਰ ਇਹ ਕੀ ਬਣ ਗਈ। ਆਮ ਬੰਦਾ ਮਾਰਿਆ ਜਾਂਦਾ, ਸਰਕਾਰ ਨੱਪ ਦਿੰਦੀ ਹੈ, ਲਾਸ਼ਾਂ ਨਹੀਂ ਦਿੰਦੀ। ਇਹ ਸਾਰੇ ਨੇ ਜਿਹੜੇ ਇਰਾਜ ਕਰਨ ਦੇ ਨੇ, ਤਨਖਾਹਾਂ ਵੀ ਲੈਣ ਦੇ ਨੇ, ਸੂਬਾ ਫੰਡ ਵੀ ਲੈਣ ਦੇ ਨੇ, ਤਰੱਕੀਆਤੀ ਫੰਡ ਵੀ ਲੈਣ ਦੇ ਨੇ, ਫੈਡਰਲ ਸਰਕਾਰ ਦੇ ਨੁਕਤਾਚੀਨੀਆਂ ਵੀ ਕਰਦੇ। ਸੋ ਇਹ ਮਾਮਲਾ ਹੁਣ ਗੰਭੀਰ ਹੈ। ਪਰ ਸਿਆਸੀ ਪੰਡਤ ਇਹ ਕਹਿੰਦੇ ਨੇ ਕਿ ਜੇ ਦਬਾਅ ਆਇਆ ਨਾ ਸੂਬਾ ਸਰਕਾਰ ਤੇ ਜਾਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੇ, ਉਹਨਾਂ ਨੇ ਸਹੁੰ ਚੁਕਾ ਲੈਣੀ ਔਰ ਸਹੁੰ ਦੇ ਵੀ ਦੇਣੀ ਹੈ। ਪਰ ਉਸ ਤੋਂ ਬਾਅਦ ਮਾਰਚ ਹੋਏਗਾ ਜਾਂ ਨਹੀਂ ਹੋਏਗਾ, ਇਹਦਾ ਐਲਾਨ ਫਿਰ ਇਹਨਾਂ ਨੇ ਕਰਨਾ ਹੈ। ਸੋ ਇਹ ਹੁਣ ਗੁੰਝਲ ਪਈ ਹੋਈ ਹੈ ਜੀ। ਬੰਗਲਾਦੇਸ਼ੀ ਪ੍ਰਾਈਮ ਮਿਨਿਸਟਰ ਤਾਰਿਕ ਰਹਿਮਾਨ ਨੇ ਪਾਕਿਸਤਾਨੀ ਫੌਜ ਦੇ ਖਿਲਾਫ ਇੱਕ ਐਕਸ ਤੇ ਪੋਸਟ ਕੀਤੀ ਹੈ, ਪਰ ਇਹਦਾ ਚਰਚਾ ਬੰਗਲਾਦੇਸ਼ ਦੇ ਨਾਲ-ਨਾਲ ਪਾਕਿਸਤਾਨ ਤੇ ਭਾਰਤ 'ਚ ਵੀ ਬਹੁਤ ਹੋ ਰਿਹਾ ਹੈ। ਕੀ ਜਾਣਕਾਰੀ ਹੈ ਜੀ? ਬੰਗਲਾਦੇਸ਼ੀ ਪ੍ਰਾਈਮ ਮਿਨਿਸਟਰ ਤਾਰਿਕ ਰਹਿਮਾਨ ਹੋਣੇ, ਜਿਨ੍ਹਾਂ ਦੀ ਸਿਆਸੀ ਪਾਰਟੀ ਨੂੰ ਪਾਕਿਸਤਾਨ ਬਾਰੇ ਜ਼ਰਾ ਨਰਮ ਗੋਸ਼ਾ ਰੱਖਣ ਵਾਲੀ ਸਿਆਸੀ ਪਾਰਟੀ ਕਿਹਾ ਜਾਂਦਾ ਹੈ। ਹਸੀਨਾ ਮੋਇਨ ਹੋਣਾ ਦੇ ਨਸਣ ਤੋਂ ਬਾਅਦ ਇਹਨਾਂ ਦੀ ਮਾਂ ਖਾਲਦਾ ਜ਼ਿਆ ਸੀਗੀ, ਉਹ ਚਲਾਣਾ ਕਰ ਗਈ। ਉਸ ਤੋਂ ਬਾਅਦ ਇਹ ਮੁਲਕ ਦਾ ਪ੍ਰਾਈਮ ਮਿਨਿਸਟਰ ਬਣ ਗਿਆ। ਪਰ ਉਹ ਜਿਹੜੀ ਇੱਕ ਪਾਲਿਸੀ ਨਾ ਪਾਕਿਸਤਾਨ ਬਾਰੇ ਨਰਮੀ ਰੱਖਣ ਵਾਲੀ, ਇਹ ਜਿਹੜਾ ਇਹਨਾਂ ਨੇ ਐਕਸ ਨਾ ਛੱਡਿਆ ਹੈ ਉਹਦੇ ਟੋਟਲ ਅਗੇਂਸਟ ਆ, ਪਾਕਿਸਤਾਨੀ ਫੌਜ ਦੇ ਰੱਜ ਕੇ ਖਿਲਾਫ ਆ। 25 ਮਾਰਚ 1971, ਪਹਿਲਾਂ ਥੋੜੀ ਜਿਹੀ ਹਿਸਟਰੀ ਜਾਣਨਾ ਜ਼ਰੂਰੀ ਹੈ। 25 ਮਾਰਚ 1971 ਚ ਢਾਕਾ ਯੂਨੀਵਰਸਿਟੀ ਚ ਪਾਕਿਸਤਾਨ ਦੇ ਖਿਲਾਫ ਬਗਾਵਤ ਹੋਈ। ਪਾਕਿਸਤਾਨੀ ਜਨਰਲਾਂ ਨੇ ਇਧਰੋਂ ਹੁਕਮ ਦਿੱਤਾ ਕਿ ਇਸ ਬਗਾਵਤ ਨੂੰ ਕੁਚਲ ਦਵੋ। ਗੋਲੀ ਚੱਲ ਗਈ, ਲਾਸ਼ਾਂ ਡਿੱਗ ਪਈਆਂ, ਟੈਂਕ ਤੋਪਾਂ ਆ ਗਏ। ਪਰ ਉਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਵੱਖ ਵੰਡ ਦੀ ਇੱਕ ਲਹਿਰ ਸ਼ੁਰੂ ਹੋਈ, ਜਿਹੜੀ ਫਿਰ 9 ਮਹੀਨਿਆਂ ਬਾਅਦ 16 ਦਸੰਬਰ 1971 ਨੂੰ ਜਾ ਕੇ ਬੰਗਲਾਦੇਸ਼ ਬਣਨ ਦੇ ਰੂਪ 'ਚ, ਢਾਕਾ ਫਾਲ ਦੇ ਰੂਪ 'ਚ ਸਾਹਮਣੇ ਆਈ। ਸੋ ਇਹ 25 ਮਾਰਚ 1971 ਨੂੰ ਪਾਕਿਸਤਾਨੀ ਫੌਜ ਵੱਲੋਂ ਜਿਹੜੀ ਗੋਲੀ ਚਲਾਈ ਗਈ, ਜਿਹੜੀ ਚੜ੍ਹਾਈ ਕੀਤੀ ਗਈ, ਬੰਗਲਾਦੇਸ਼ੀ ਅੱਜ ਵੀ ਸਮਝਦੇ ਨੇ ਕਿ ਇਹ ਬੰਗਲਾਦੇਸ਼ੀ ਨਸਲਕੁਸ਼ੀ ਸੀਗੀ ਜਾਂ ਬੰਗਲਾਦੇਸ਼ੀ ਲੋਕਾਂ ਦੇ ਨਾਲ ਧੱਕਾ ਸੀਗਾ। ਹਾਲਾਤ ਸੁਧਰਦੇ, ਕੁਰਬਤਾਂ ਵੀ ਵੱਧਦੀਆਂ। 1996 ਤੋਂ 2001 ਤੱਕ ਜਦੋਂ ਇਸੇ ਸਿਆਸੀ ਪਾਰਟੀ ਦੀ ਤਾਰਿਕ ਰਹਿਮਾਨ ਹੋਣਾ ਦੀ ਮਾਂ ਦੀ ਹਕੂਮਤ ਸੀਗੀ ਜਾਂ ਰਾਜ ਸੀਗਾ ਉਹਨਾਂ ਦਾ, ਜਾਂ ਮੁਲਕੀ ਪ੍ਰਾਈਮ ਮਿਨਿਸਟਰ ਸਨ ਬੰਗਲਾਦੇਸ਼ ਦੀਆਂ, ਉਦੋਂ ਵੀ ਭਾਰਤ ਦੇ ਨਾਲ ਬੜੇ ਹਾਲਾਤ ਨੇ ਜਿਹੜੇ ਉਹ ਵਿਗੜੇ ਸਨ। ਇਹਦੇ ਬਾਰੇ 2 ਨਜ਼ਰੀਏ ਨੇ। ਇੱਕ ਤੇ ਇਹ ਕਿ ਬੰਗਲਾਦੇਸ਼ੀ ਭਾਰਤ ਦੀ ਚੌਧਰ ਜਿਹੜੀ ਉਹਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਹੈ, ਪਰ ਉਹ 1971 ਦੇ ਫੱਟ ਭੁੱਲਣ ਨੂੰ ਵੀ ਤਿਆਰ ਨਹੀਂ ਗਏ ਹੈ। ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੁਣੇ ਜਦੋਂ ਹਸੀਨਾ ਵਾਜਦ ਦੇ ਨਿਕਲਣ ਤੋਂ ਬਾਅਦ ਉਹਨਾਂ ਦਾ ਕੇਅਰ ਟੇਕਰ ਸੈਟਅਪ ਸੀਗਾ ਜਾਂ ਨਿਗਰਾਨ ਪ੍ਰਾਈਮ ਮਿਨਿਸਟਰ ਨੂੰ ਮਿਲਣ ਵਾਸਤੇ ਉੱਥੇ ਗਏ, ਤੇ ਉਦੋਂ ਵੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਜੀ 1971 ਦੇ ਮਾਮਲੇ ਤੇ ਪਾਕਿਸਤਾਨ ਕਦੋਂ ਮਾਫੀ ਮੰਗੇਗਾ। ਉਹਨਾਂ ਆਖਿਆ ਜੀ ਅਸੀਂ ਲਿਖਤੀ ਰੂਪ 'ਚ ਵੀ ਇੱਕ ਵਾਰ ਮਾਫੀ ਮੰਗ ਚੁੱਕੇ ਹਾਂ ਔਰ ਜ਼ਬਾਨੀ ਕਲਾਮੀ ਵੀ ਮੰਗ ਚੁੱਕੇ ਹਾਂ, 2 ਵਾਰ ਅਸੀਂ ਮਾਫੀ ਮੰਗ ਲਈ, ਹੁਣ ਮਾਮਲੇ ਅੱਗੇ ਟੁਰਨੇ ਚਾਹੀਦੇ ਨੇ। ਬੰਗਲਾਦੇਸ਼ੀ ਮੀਡੀਆ ਨੇ ਇਹ ਵੀ ਰਿਪੋਰਟ ਕੀਤਾ ਕਿ ਪਾਕਿਸਤਾਨ ਹੁਣ ਬੰਗਲਾਦੇਸ਼ ਦੇ ਨਾਲ ਕੀਤੇ ਗਏ ਧੱਕੇ ਨੇ ਜਿਹੜੇ, ਯਾਨੀ ਉਦੋਂ ਸਮੁੰਦਰੀ ਕੋਈ ਤੂਫਾਨ ਆਇਆ ਸੀਗਾ, ਤਬਾਹੀਆਂ ਹੋਈਆਂ, ਫੰਡ ਪਾਕਿਸਤਾਨ ਨੂੰ ਲੱਭਾ, ਪਰ ਉਹ ਤਬਾਹੀਆਂ ਜਿਹੜੀਆਂ ਬੰਗਲਾਦੇਸ਼ 'ਚ ਫਿੜੀਆਂ ਉਹਨਾਂ ਦਾ ਨਾਂ ਦਿੱਤਾ ਗਿਆ। ਜਦੋਂ ਬੰਗਲਾਦੇਸ਼ ਵੱਖਰਾ ਹੋ ਗਿਆ, ਬੰਗਲਾਦੇਸ਼ ਤੇ ਕੁਝ ਜਿੱਦਾਂ ਪਾਕਿਸਤਾਨ ਭਾਰਤ ਵੱਖਰੇ ਹੋਏ ਤੇ ਬ੍ਰਿਟਿਸ਼ ਨੇ ਜਿਹੜੇ ਉਹਨਾਂ ਨੂੰ ਕੁਝ ਵੰਡਿਆ, ਏਦਾਂ ਹੀ ਬੰਗਲਾਦੇਸ਼ ਦੀ ਵੰਡ ਦੇ ਹਿੱਸੇ ਸਨ ਜੋ ਉਹਨਾਂ ਦੀਆਂ, ਉਹ ਅੱਜ ਤੱਕ ਕਹਿੰਦਾ। ਫਿਰ ਕੈਦੀਆਂ ਦਾ ਤਬਾਦਲਾ, ਫਿਰ ਆਈਜਾਈ, ਬਹੁਤ ਸਾਰੇ ਐਸੇ ਮਸਲੇ ਸਨ ਜਿਨ੍ਹਾਂ ਤੇ ਗੱਲਬਾਤ ਹੋਣ ਡਈ ਸੀ। ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਪਾਕਿਸਤਾਨ ਇਹਨੂੰ ਬੜੇ ਸੁਧਾਰ ਵਾਲੇ ਮਾਮਲੇ ਵੇਖ ਰਿਹਾ, ਭਾਰਤ ਵਾਸਤੇ ਇੱਕ ਪਰੇਸ਼ਾਨੀ ਦਾ ਸਬਬ ਸੀਗਾ। ਇਹ ਇੱਕ ਐਕਸ ਨਾ ਹੈ ਜਿਹੜਾ ਇਹਦਾ ਸਾਹਮਣੇ ਆਉਣਾ, ਜ਼ਾਹਰ ਹੈ ਉੱਥੇ ਕੁਝ ਕਲੇਜਿਆਂ ਨੂੰ ਠੰਡਾ ਕਰ ਰਿਹਾ ਹੈ। ਪਾਕਿਸਤਾਨ ਦੇ ਵਿੱਚ ਕੁਝ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋ ਗਏ ਕਿ ਯਾਰ ਇਹ ਕੀ ਬਣ ਰਿਹਾ, ਪਰ ਉੱਥੇ ਹੀ ਕੁਝ ਗੂੜੀ ਨਜ਼ਰ ਰੱਖਣ ਵਾਲੇ ਇਹ ਕਹਿੰਦੇ ਨੇ ਕਿ ਫੱਟ ਡੂੰਘੇ ਨੇ, ਜਿਹੜੇ ਜ਼ਖਮ ਤੇ ਭਰ ਗਏ ਨੇ, ਨਿਸ਼ਾਨ ਬਾਕੀ ਨਹੀਂ ਗਏ। ਔਰ ਬੰਗਲਾਦੇਸ਼ੀ ਲੋਕ ਅੱਜ ਵੀ ਨਜ਼ਰੀਆਤੀ ਤੌਰ ਤੇ ਇਹਨੂੰ ਆਪਣੀ ਨਸਲਕੁਸ਼ੀ ਸਮਝਦੇ ਨੇ, ਜੋ ਉਹਨਾਂ ਦਾ ਇਲਜ਼ਾਮ ਹੈ ਕਿ ਉਦੋਂ ਪਾਕਿਸਤਾਨੀ ਫੌਜ ਕੀਤੀ। ਜੀ, ਅਫਗਾਨਿਸਤਾਨ ਦੇ ਤਾਲਿਬਾਨ ਜ਼ਰੀਏ ਪਾਕਿਸਤਾਨ ਤੇ ਹਮਲਾ ਕਰਨ ਦਾ ਦਾਅਵਾ ਵੀ ਕਰ ਰਹੇ ਨੇ ਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਸਾਡੇ 2 ਸ਼ਹਿਰੀ ਮਾਰੇ ਗਏ ਨੇ। ਜੀ, ਕੰਟਰ ਤੋਂ ਉਹਨਾਂ ਦੇ ਇਨਫੋਰਮੇਸ਼ਨ ਦੇ ਜਿਹੜੇ ਜ਼ਿੰਮੇਦਾਰ ਨੇ, ਜ਼ਿਆਉਰ ਰਹਿਮਾਨ, ਇਹ ਤਾਲਿਬਾਨਾਂ ਦੇ ਜ਼ਿੰਮੇਦਾਰ ਨੇ, ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਜੀ ਅਸੀਂ ਪਾਕਿਸਤਾਨੀ ਸਰਹੱਦੀ ਚੌਕੀਆਂ ਦੇ ਉੱਤੇ ਹਮਲਾ ਕੀਤਾ। ਪਹਿਲ ਦਿਆ ਇਕਰਾਰ ਕਰਦੇ ਨੇ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਬਰਤਾਨਵੀ ਇੰਡੀਪੈਂਡੈਂਟ ਨਿਊਜ਼ ਏਜੰਸੀ ਹੈ ਜਿਹੜੀ ਮੀਡੀਆ ਗਰੁੱਪ ਆ ਜਿਹੜਾ ਉਹ ਕਹਿ ਰਿਹਾ। ਇਸ ਹਮਲੇ ਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ, ਜਿਹਦੇ 'ਚ ਇੱਕ ਬੰਦਾ ਜਿਹੜਾ ਉਹ ਇਸ ਜਵਾਬੀ ਹਮਲੇ 'ਚ ਮਰ ਰਿਹਾ, ਜਦਕਿ ਪਾਕਿਸਤਾਨੀ ਹਮਲੇ 'ਚ ਇੱਕ ਹਲਾਕਤ ਕਿਤੇ ਹੋਰ ਹੋਈ ਹੈ। ਸੋ ਕੰਟਰ ਜਿਹੜਾ ਇਹ ਬਿਲਕੁਲ ਪਾਕਿਸਤਾਨੀ ਸਰਹੱਦ ਦੇ ਨਾਲ ਹੈ। ਇਧਰੋਂ ਪਾਕਿਸਤਾਨੀ ਟੀਵੀ ਚੈਨਲ ਹੈ ਡਿਸਕਵਰ, ਉਹਨਾਂ ਵੱਲੋਂ, ਡਿਸਕਵਰ ਪਾਕਿਸਤਾਨ, ਉਹਨਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੋਲੋਂ 32 ਕਿਲੋਮੀਟਰ ਦਾ ਜਿਹੜਾ ਏਰੀਆ ਖੋਲਿਆ ਹੈ ਨਾ ਇਹ ਲੜਾਈ ਦੌਰਾਨ, ਉਹਦੇ ਉੱਤੇ ਵਾੜ ਲਾਈ ਜਾ ਰਹੀ ਹੈ। ਸੋ ਇਸ ਕਰਕੇ ਹੁਣ ਇਹ ਪਾਕਿਸਤਾਨ ਦਾ ਤੇ
ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਪ੍ਰਵੀਨ, ਇਹ ਵੇਖਣਾ ਪਏਗਾ। ਇਹ ਬੜਾ ਨਾ ਕਮਜ਼ੋਰ ਜਿਹਾ ਮਾਮਲਾ ਹੈ, ਸਾਰਾ ਪਹਾੜੀ ਇਲਾਕਾ, ਪਹਾੜ ਵੀ ਇਹ ਨਹੀਂ ਕਿਹਾ ਆ, ਉਹ ਕਿਤੇ ਉੱਚਾ, ਕਿਤੇ ਨੀਵਾਂ, ਕਿਤੇ ਤਬਾਹੀ, ਕਿਤੇ ਰੋਡ, ਕਿਤੇ ਬੱਜਰ, ਕਿਤੇ ਕੁਛ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇਹ ਸਾਰੇ ਮਾਮਲੇ ਨੇ ਜਿਹੜੇ ਇਹਨਾਂ ਨੂੰ ਜ਼ਰਾ ਵੇਖਣਾ ਪੈਂਦਾ ਹੈ ਕਿ ਇਹ ਮੁਸ਼ਕਿਲ ਬਹੁਤ ਹੈ। ਉਹਨਾਂ ਦੇ ਜੰਗਜੂ ਉੱਥੇ ਲੋਕ ਵੀ ਜਾਂਦੇ ਨੇ, ਪਾਕਿਸਤਾਨੀ ਚੌਕੀਆਂ ਜਿਹੜੀਆਂ ਜਦੋਂ ਤੁਸੀਂ ਬਣਾ ਲੋਗੇ ਉਹ ਨਿਸ਼ਾਨਾ ਬੜੇ ਆਰਾਮ ਨਾਲ ਬਣ ਜਾਂਦੀ। ਉਹ ਤੇ ਪਹਾੜਾਂ 'ਚ ਲੁਕੇ, ਉਹਨਾਂ ਕਿਹੜਾ ਕੋਈ ਝੰਡਾ ਝੁੰਡਾ ਚੁੱਕਿਆ ਜਾਂ ਉਹ ਅਸਲਾ ਲੈ ਕੇ ਆਏ, ਉਹਨਾਂ ਦਾ ਕੰਮ ਹਮਲਾ ਕਰਨਾ। ਇਹ ਬਕਾਇਦਾ ਉਹਨੂੰ ਫੌਜੀ ਉਹਦੇ ਤੇ ਲੈ ਕੇ ਇੱਕ ਨਾਕਾਬੰਦੀ ਦੇ ਤੌਰ ਤੇ ਵੇਖਦੇ ਨੇ। ਉਹ ਨਾਕਾਬੰਦੀ ਨੂੰ ਇੱਕ ਪਹਾੜ ਤੋਂ ਦੂਸਰੇ ਪਹਾੜ ਤੱਕ ਰਾਕਟ ਹਮਲਾ ਕਰਨਾ, ਮਿਜ਼ਾਈਲ ਹਮਲਾ ਕਰਨਾ ਜਾਂ ਰਾਕਟ ਲਾਂਚਰਾਂ ਰਾਹੀਂ ਹਮਲਾ ਕਰਨਾ ਕਿਹੜਾ ਔਖਾ ਕੰਮ ਹੈ। ਸੋ ਇਹ ਇਹੋ ਜਿਹਾ ਖਤਰਨਾਕ ਏਰੀਆ ਹੈ, ਪਰ ਉਹਦੇ 'ਚ ਕਹਿੰਦੇ ਕਿ ਪਾਕਿਸਤਾਨ ਜਿਹੜਾ ਕਬਜ਼ਾ ਕੀਤਾ ਉਹ ਇਲਾਕੇ ਤੇ ਵਾੜ ਲਾ ਰਿਹਾ, ਜਿਹਦੇ ਕਾਰਨ ਇਹ ਝੜਪਾਂ ਬਹੁਤੀਆਂ ਹੋਣ ਡਈਆਂ ਨੇ। ਤੇ ਹੁਣ ਦਾਅਵੇ ਇਹ ਨੇ ਕਿ ਪਾਕਿਸਤਾਨੀ ਹਮਲਿਆਂ 'ਚ, ਔਰ ਯਾਦ ਰਵੇ ਕਿ ਇਹ ਦਾਅਵਾ ਐਨ ਉਦੋਂ ਆਇਆ ਜਦੋਂ ਪਾਕਿਸਤਾਨ ਔਰ ਅਫਗਾਨਿਸਤਾਨ ਨੇ ਈਦ ਮੌਕੇ ਜੰਗਬੰਦੀ ਦਾ ਐਲਾਨ ਕੀਤਾ ਸੀ। ਜੀ, ਸੁਪਰੀਮ ਕੋਰਟ ਨੇ ਤੋਹੀਨੇ ਅਦਾਲਤ ਦੀ ਕਾਰਵਾਈ 'ਚ ਫਰਦੇ ਜੁਰਮ ਲਾਉਣ ਤੋਂ ਪਹਿਲਾਂ ਮੁੱਢਲੀ ਸੁਣਵਾਈ ਲਾਜ਼ਮੀ ਹੋਣ ਬਾਰੇ ਫੈਸਲਾ ਦਿੱਤਾ ਹੈ। ਕੀ ਜਾਣਕਾਰੀ? ਅਸਲ 'ਚ ਇਹ ਇੱਕ ਮੁਕੱਦਮਾ ਸੀਗਾ ਜਿੱਥੇ ਇੱਕ ਬੰਦੇ ਦੇ ਉੱਤੇ ਤੋਹੀਨੇ ਅਦਾਲਤ ਦੀ ਕਾਰਵਾਈ ਦਾ ਕਹਿ ਲੋ ਕਿ ਫਰਦੇ ਜੁਰਮ ਲੱਗੀ, ਬੰਦੇ ਦੀ ਸੁਣਵਾਈ ਹੋਈ ਨਹੀਂ। ਇਹ ਫਿਰ ਗਿਆ ਕੇਸ ਸਿੰਧ ਹਾਈ ਕੋਰਟ 'ਚ, ਸਿੰਧ ਹਾਈ ਕੋਰਟ ਨੇ ਵੀ ਫੈਸਲਾ ਖਿਲਾਫ ਦਿੱਤਾ। ਫਿਰ ਇਹ ਸਿੰਗਲ ਬੈਂਚ ਤੋਂ ਡਿਵੀਜ਼ਨਲ ਬੈਂਚ 'ਚ ਗਿਆ, ਉਹਨਾਂ ਨੇ ਵੀ ਫੈਸਲਾ ਇਹੋ ਹੀ ਰੱਖਿਆ ਕਿ ਨਹੀਂ ਜੀ ਇਹ ਬਿਲਕੁਲ ਠੀਕ ਹੋਈ ਆ। ਹੁਣ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ ਕਿ ਜਿਹਦੇ ਉੱਤੇ ਫਰਦੇ ਜੁਰਮ ਲੱਗੀ ਹੈ ਮੁੱਢਲੀ ਸੁਣਵਾਈ ਜ਼ਰੂਰੀ ਹੈ। ਉਹ ਬੰਦਾ ਪੇਸ਼ ਹੋ ਰਿਹਾ ਜਾਂ ਨਹੀਂ ਹੋ ਰਿਹਾ, ਜਦੋਂ ਤੱਕ ਮੁੱਢਲੀ ਸੁਣਵਾਈ ਨਹੀਂ ਹੁੰਦੀ, ਉਹਦੇ ਕੋਲ ਨਹੀਂ ਪੁੱਛਿਆ ਜਾਂਦਾ, ਉਦੋਂ ਤੱਕ ਫਰਦੇ ਜੁਰਮ ਲਾਉਣਾ ਜਿਹੜਾ ਉਹ ਠੀਕ ਨਹੀਂ ਹੈ। ਸੋ ਉਹਨਾਂ ਨੇ ਆਖਿਆ ਕਿ ਸਿੰਧ ਹਾਈ ਕੋਰਟ ਨੇ ਪਿੱਛੇ ਇਹ ਜਿਹੜੀ ਕਾਰਵਾਈ ਕੀਤੀ, ਥਲੜੀ ਅਦਾਲਤ ਨੇ, ਫਿਰ ਸਿੰਧ ਹਾਈ ਕੋਰਟ ਨੇ, ਫਿਰ ਸਿੰਗਲ ਬੈਂਚ ਨੇ, ਫਿਰ ਡਿਵੀਜ਼ਨਲ ਬੈਂਚ ਨੇ, ਇਹ ਸਭ ਗਲਤ ਆ। ਇਹਨੂੰ ਉਹਨਾਂ ਨੇ ਪ੍ਰੋਸੀਡਿੰਗ ਕਰਕੇ ਇੱਕ ਫੈਸਲਾ ਦੇ ਕੇ ਨਵੀਂ ਕਾਨੂੰਨੀ ਮਿਸਾਲ ਕਾਇਮ ਕਰਤੀ। ਪੰਜਾਬ ਸਰਕਾਰ ਹੁਣ ਮੁਲਕੋਂ ਬਾਹਰ ਕੰਮ ਕਰਨ ਲਈ ਜਾਣ ਵਾਲਿਆਂ ਵਾਸਤੇ ਸਕਿੱਲ ਸਿਟੀ ਬਣਾਉਣ ਜਾ ਰਹੀ ਹੈ। ਕੀ ਜਾਣਕਾਰੀ ਦੱਸੋ? ਅਸਲ ਦੇ ਵਿੱਚ ਇਹ ਸਰਕਾਰ ਨੇ ਜਿਹੜਾ ਐਲਾਨ ਕੀਤਾ ਮੈਂ ਉਹ ਵੀ ਦੱਸ ਦੇਣਾ, ਪਰ ਮੈਂ ਆਪਣਾ ਦੱਸ ਦਵਾਂ ਕਿ ਸਰਕਾਰ ਇਸ ਵੇਲੇ ਚਾਹ ਰਹੀ ਹੈ ਕਿ ਉਹ ਆਪਣੇ ਨੰਬਰ ਟੰਗੇ, ਆਪਣੀ ਬੱਲੇ ਬੱਲੇ ਕਰੇ। ਨੰਬਰ ਟੰਗਣਾ ਔਰ ਬੱਲੇ ਬੱਲੇ ਕਰਨਾ ਕੀ ਹੈ? ਵੇਖੋ ਜੀ, ਪੰਜਾਬ ਵਾਸੀ ਇੰਨੇ ਲੋਕਾਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਮੁਲਕੋਂ ਬਾਹਰ ਪੈਸੇ ਕਮਾਉਣ ਵਾਸਤੇ ਘੱਲਿਆ, ਤੇ ਹਕੀਕਤ ਇਹ ਹੈ ਕਿ ਤੁਸੀਂ ਰੋਜ਼ਗਾਰ ਦੇ ਹੀ ਨਹੀਂ ਸਕੇ, ਜਿਹਦੇ ਕਾਰਨ ਲੋਕ ਭੱਜ ਬਾਹਰ ਜਾਂਦੇ ਨੇ। ਔਰ ਭੱਜ ਕੇ ਬਾਹਰ ਜਾਂਦੇ ਲੋਕ ਨੇ ਜਿਹੜੇ, ਉਹਨਾਂ ਉੱਤੇ ਵੀ ਆਪਣੇ ਠੱਪੇ ਲਾਉਣ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ। ਜਿਹੜੀ ਸੂਬਾ ਵਜ਼ੀਰ ਨੇ ਉਸਮਾਨ ਬੁਖਾਰੀ ਹੋਣੇ, ਉਹਨਾਂ ਨੇ ਆਖਿਆ ਕਿ ਸਕਿੱਲ ਸਿਟੀ ਹੈ ਜਿਹੜਾ ਇਹ ਇੱਕ ਬਿਲਕੁਲ ਜਦੀਦ ਜੀ ਬੜਾ ਮਾਡਰਨ ਕਿਸਮ ਦਾ ਟੈਕਨੀਕਲ ਐਜੂਕੇਸ਼ਨ ਇੰਸਟੀਚਿਊਟ ਹੋਏਗਾ, ਜਿਹੜਾ ਇੰਡਸਟਰੀ ਦੀਆਂ ਲੋੜਾਂ ਥੋੜਾਂ ਦੇ ਮੁਤਾਬਕ ਔਰ ਪਾਕਿਸਤਾਨ ਤੋਂ ਬਾਹਰ ਜਿਹੜੀਆਂ ਲੋੜਾਂ ਥੋੜਾਂ ਨੇ ਉਹਨਾਂ ਦੇ ਵਾਸਤੇ ਕੰਮ ਕਰੇਗਾ। ਇਹਦੇ 'ਚ ਅਸੀਂ ਆਲਾ ਇੰਸਟ੍ਰਕਟਰ ਨੇ ਜਿਹੜੇ ਉਹ ਭਰਤੀ ਕਰਾਂਗੇ, ਜਿਹੜੇ ਬੜੀ ਆਲਾ ਦਰਜੇ ਦੀ ਤਰਬੀਅਤ ਦੇਣਗੇ। ਪੰਜਾਬ ਸਰਕਾਰ ਵੱਲੋਂ ਇਹ ਸਕਿੱਲ ਜਿਹੜੀ ਹੈ ਜਾਂ ਟ੍ਰੇਨਿੰਗ ਪੂਰੀ ਕਰਨ ਵਾਲੇ ਨੇ ਜਿਹੜੇ, ਉਹਨਾਂ ਦੇ ਸਰਟੀਫਿਕੇਟ ਨੂੰ ਦੁਨੀਆ ਮੰਨੇਗੀ। ਕਿਹੜੀ ਜ਼ਮਾਨਤ ਦਿੱਤੀ ਗਈ, ਕਿਹੜਾ MOU ਸਾਈਨ ਹੋਇਆ, ਕਿਹੜਾ ਮੁਲਕਾਂ ਨੇ ਸਮਝੌਤਾ ਕੀਤਾ, ਕਿਹੜਾ ਉਹਨਾਂ ਨੇ ਪੈਟਰਨ ਦਿੱਤਾ ਕਿ ਇਹ ਟ੍ਰੇਨਿੰਗ ਕਰਕੇ ਤੁਹਾਡੇ ਲੋਕ ਆਉਣਗੇ ਤੇ ਸਾਡੇ ਇੱਥੇ ਹੈ ਜਿਹੜਾ ਉਹਨਾਂ ਨੂੰ ਵੈਲਕਮ ਕੀਤਾ ਜਾਏਗਾ ਔਰ ਅਸੀਂ ਤੁਹਾਡੇ ਸਰਟੀਫਿਕੇਟ ਨੂੰ ਮੰਨਾਂਗੇ। ਕੋਈ ਐਸਾ ਪ੍ਰੂਫ ਹੈ ਜਿਹੜਾ ਉਹ ਨਹੀਂ ਦੇ ਸਕੀਆਂ। ਔਰ ਇਹਦੇ ਵਾਸਤੇ ਉਹਨਾਂ ਨੇ ਆਖਿਆ ਕਿ ਕੰਮ, ਜਦ ਕਿ ਆંકੜੇ ਦੱਸਦੇ ਨੇ ਕਿ ਸਾਲ 2024 ਚ ਪ੍ਰਵੀਨ ਰੋਜ਼ਗਾਰ ਖਾਤਰ ਸਰਕਾਰ ਵੱਲੋਂ ਰੋਜ਼ਗਾਰ ਨਾ, ਇਹ ਰੋਜ਼ਗਾਰ ਖਾਤਰ ਇਹਨੂੰ ਥੋੜਾ ਜਿਹਾ ਇਸ ਕੁੜੱਤਨ ਨੂੰ ਸਮਝਣ ਦੀ ਲੋੜ ਹੈ ਕਿ ਸਰਕਾਰ ਰੋਜ਼ਗਾਰ ਨਹੀਂ ਦੇ ਸਕੀ, ਜਿਹਦੇ ਕਾਰਨ 7.5 ਲੱਖ ਪਾਕਿਸਤਾਨੀ ਨੇ ਜਿਹੜੇ ਉਹਨਾਂ ਨੇ ਮੁਲਕ ਛੱਡਿਆ। ਸਾਲ 2025 ਚ ਇਹ ਗਿਣਤੀ ਜਦੋਂ 에ਅਰਪੋਰਟਾਂ ਤੋਂ ਆਫਲੋਡ ਕੀਤਾ ਗਿਆ, ਇਹਦੇ ਬਾਵਜੂਦ 8 ਲੱਖ ਤੋਂ ਵੱਧ ਪਾਕਿਸਤਾਨੀ ਨੇ ਜਿਹੜੇ ਮੁਲਕ ਛੱਡ ਗਏ ਨੇ। ਹੁਣ ਸਰਕਾਰ ਨੇ ਵੇਖਿਆ ਕਿ ਲੋਕ ਤੇ ਜਾਣ ਦੇ, ਕੀ ਕਰੀਏ, ਇੱਕ ਤੇ 에ਅਰਪੋਰਟਾਂ ਦੇ ਉੱਤੇ ਚੈਕਿੰਗ, ਆਫਲੋਡ ਕਰਨ, ਮਤਲਬ ਸਾਰਾ ਹਰਬਾ, ਕੋਈ ਸਾਹ ਲੈਣ ਲਈ ਰਿਜ਼ਕ ਰੋਟੀ ਨਹੀਂ ਇੱਥੇ ਲੱਭ ਰਹੀ, ਉਹਦੇ ਲਈ ਨੱਸਣ ਡਿਆ ਤੇ ਨੱਸੇ ਜਾਂਦੇ ਤੇ ਲੀੜੇ ਲਾਉਣ ਵਾਲਾ ਕੰਮ ਨਾ ਜਿਹੜਾ ਉਹਦੇ ਕੋਲ ਖੋਹ ਖਿੰਜ ਵਾਲਾ ਜਿਹੜਾ ਇਹ ਉਹ ਆ ਕਿ ਜੀ ਪਹਿਲੇ ਤੁਸੀਂ ਟ੍ਰੇਨਿੰਗ ਕਰੋਗੇ, ਫਿਰ ਓਵਰਸੀਜ਼ ਪਾਕਿਸਤਾਨੀ ਫਾਊਂਡੇਸ਼ਨ 'ਚ ਰਜਿਸਟਰਡ ਹੋਵੋਗੇ, ਫਿਰ ਉੱਥੇ ਆਨਲਾਈਨ ਤੁਸੀਂ ਪੋਰਟਲ ਦੇ ਉੱਤੇ ਸਰਟੀਫਿਕੇਟ ਲਓਗੇ, ਫਿਰ ਤੁਹਾਨੂੰ ਜਹਾਜ਼ ਤੋਂ ਜਿਹੜਾ ਆਫਲੋਡ ਨਹੀਂ ਕੀਤਾ ਜਾਏਗਾ। ਕਾਗਜ਼ਾਂ ਦਾ ਇੰਨਾ ਪਲੰਦਾ ਔਰ ਸ਼ਰਤਾਂ ਇੰਨੀਆਂ ਧਰ ਦਿੱਤੀਆਂ ਗਈਆਂ ਆ ਕਿ ਜੇ ਕੋਈ ਰੋਜ਼ਗਾਰ ਲਈ ਬਾਹਰ ਜਾਣ ਡਿਆ ਤੇ ਉਹਦੇ ਵਿੱਚ ਵੀ ਉਹਦੀ ਮਦਦ ਕਰਨ ਦੀ ਬਜਾਏ ਮੈਂ ਸਮਝਦਾ ਸਰਕਾਰੀ ਹੜੀਚਾਂ ਨੇ ਜਿਹੜੀਆਂ ਉਹਦੇ ਮਦਦ ਦੇ ਨਾਂ ਦੇ ਉੱਤੇ ਕੀਤੀਆਂ ਜਾ ਰਹੀਆਂ। ਇਸ ਤੋਂ ਪਹਿਲਾਂ ਇੰਨੀ ਮੈਨ ਪਾਵਰ ਪੂਰੇ ਅਰਬ ਮੁਲਕਾਂ ਦੇ ਵਿੱਚ ਖਪੀ ਸੀਗੀ, ਕਿੰਨੀ ਕੁ ਟ੍ਰੇਨਿੰਗ ਤੁਸੀਂ ਦੇਖ ਕੱਲੀ ਕਮਾ ਕੇ ਸਰਮਾਇਆ ਘੱਲਣ ਡਿਆ। ਇਹ ਤਾਂ ਮੰਨਣ ਡੇ ਤੁਸੀਂ ਕਿ ਪਾਕਿਸਤਾਨ ਤੋਂ ਬਾਹਰ ਵਾਸਤੇ ਲੋਕ ਨੇ ਜਿਹੜੇ ਉਹ ਇੰਨਾ ਵੱਡਾ ਸਰਮਾਇਆ ਇਸ ਮੁਲਕ 'ਚ ਘੱਲਣ ਡੇ ਨੇ। ਉਦੋਂ ਟ੍ਰੇਨਿੰਗਾਂ ਦਿੱਤੀਆਂ ਸੀਗੀਆਂ ਤੁਸੀਂ, ਇੱਥੋਂ ਦੀਆਂ ਟ੍ਰੇਨਿੰਗਾਂ ਤੋਂ ਬਾਅਦ ਵੀ ਜਾ ਕੇ ਪ੍ਰੈਕਟੀਕਲ ਤੋਂ ਬਾਅਦ ਲੋਕਾਂ ਨੂੰ ਵਲ ਉਹ ਢੰਗ ਆਂਦਾ ਹੈ। ਤੁਹਾਡੇ ਤੇ ਇੱਥੇ ਪਾਕਿਸਤਾਨ 'ਚ ਸਟਰਕਚਰ ਹੀ ਇਹੋ ਜਿਹਾ ਨਹੀਂ ਹੈ ਕਿ ਜਿਹੜਾ ਬਾਕੀ ਮੁਲਕਾਂ ਦੇ ਮਾਡਲ ਨੂੰ ਫਾਲੋ ਕਰ ਸਕੇ। ਟ੍ਰੇਨਿੰਗ ਕੀ ਦੇਣੀ ਹੈ? ਟ੍ਰੇਨਿੰਗ ਲਈ ਮਾਡਲ ਹੋਣਾ ਜ਼ਰੂਰੀ ਹੈ। ਪਾਕਿਸਤਾਨ ਕੋਲ ਕਿਸੇ ਕਹਿ ਲਵੋ ਕਿ ਟੈਕਨੀਕਲ ਐਜੂਕੇਸ਼ਨ ਕੋਲ ਔਰ ਸਕੂਲਾਂ ਕੋਲ ਇਹੋ ਜਿਹਾ ਕੋਈ ਮਾਡਲ ਨਹੀਂ ਹੈ ਕਿ ਜਿੱਥੋਂ ਤੁਸੀਂ ਕੋਈ ਕੰਮ ਕਰਕੇ ਇਹ ਕਹੋ ਕਿ ਹਾਂ ਮੈਂ ਫਲਾਂ ਮੁਲਕ ਦੇ ਵਿੱਚ ਹੈ ਜਿਹੜਾ ਉਹ ਇਹ ਕੰਮ ਕਰਨ ਦੇ ਕਾਬਲ ਹੋ ਗਿਆ, ਜਾਂ ਇਹ ਸਰਟੀਫਿਕੇਟ ਉਥੋਂ ਦੀ ਇਕੁਐਲਿਟੀ ਹੈ, ਜਾਂ ਮੈਨੂੰ ਜਾਂਦੇ ਹੀ ਤੇ ਇਸ ਲੈਵਲ ਦਾ ਰੋਜ਼ਗਾਰ ਲੱਭ ਜਾਏਗਾ। ਹੈ ਸਰਕਾਰ ਕੋਲ ਜ਼ਮਾਨਤ ਹੈ? ਜੇ ਨਹੀਂ ਹੈ, ਇਸ ਸਵਾਲ ਦਾ ਜਵਾਬ ਨਹੀਂ ਹੈ, ਤੇ ਫਿਰ ਇਹ ਸਭ ਖਲਵਾੜ ਆ, ਫਿਰ ਭੱਜਦੇ ਲੋਕਾਂ ਦੇ ਉੱਤੇ ਧੱਕਾ ਹੈ ਜਿਹੜਾ ਉਹ ਕੀਤਾ ਜਾ ਰਿਹਾ। ਇਹ ਮੇਰਾ ਨਜ਼ਰੀਆ ਹੈ ਜੀ।
ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਾਰੇ ਸੋਸ਼ਲ ਜਿਨ੍ਹਾਂ 'ਚ ਡਿਜੀਟਲ ਪਲੇਟਫਾਰਮ ਦੇ ਉੱਤੇ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਬੇਖੌਫ ਸੁਣ ਸਕਦੇ ਜੀ। ਹਫਤੇ 5 ਦਿਨ ਖਬਰਾਂ ਹੁੰਦੀਆਂ ਮੰਡੇ ਟੂ ਫਰਾਈਡੇ, ਤੇ ਜੇ ਇਹਨਾਂ ਖਬਰਾਂ ਤੁਸੀਂ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।